ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ ਆਰਸੀਅਨ ਕੇਬਲ ਨੈਟਵਰਕਸ ਰਾਹੀਂ ਤੇ ਕੈਨੇਡਾ ਦੇ ਵਿੱਚ ਬੈਲ ਕੇਬਲ ਨੈਟਵਰਕ ਰਾਹੀਂ ਵਰਲਡ ਵਾਈਡ ਗਲੋਬਲ CPN roku ਜਾਦੂ TV 84 ਦੀ ਆਨਲਾਈਨ ਸਟ੍ਰੀਮਿੰਗ ਜਾਂ ਸ਼ਾਵਾ TV ਜਾਂ ਫਿਰ ਫੇਸਬੁੱਕ ਰਾਹੀਂ ਸਾਡਾ ਇਹ ਸ਼ੋਅ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, UK ਦੇ ਹਾਊਸ ਆਫ ਕਾਮਨਸ ਲਈ ਹੋਈਆਂ ਚੋਣਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। 650 ਸੀਟਾਂ ਦੇ ਇਸ ਹਾਊਸ ਵਿੱਚ ਪ੍ਰਮੁੱਖ ਪਾਰਟੀਆਂ ਕੰਜ਼ਰਵੇਟਿਵਸ ਨੂੰ 318 ਸੀਟਾਂ, ਲੇਬਰ ਪਾਰਟੀ ਨੂੰ 262 ਅਤੇ ਸਕਾਟਿਸ਼ ਨੈਸ਼ਨਲ ਪਾਰਟੀ ਨੂੰ 35 ਸੀਟਾਂ ਹਾਸਲ ਹੋਈਆਂ ਹਨ। UK ਵਿੱਚ ਖਾਸ ਤੌਰ ਤੇ ਅਤੇ ਆਮ ਕਰਕੇ ਦੁਨੀਆ ਭਰ ਵਿੱਚ ਬੈਠੇ ਸਿੱਖ ਭਾਈਚਾਰੇ ਵਿੱਚ ਇਨ੍ਹਾਂ ਚੋਣਾਂ ਦੇ ਨਤੀਜਿਆਂ ਨਾਲ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਲੇਬਰ ਪਾਰਟੀ ਤੋਂ ਪ੍ਰੀਤ ਕੌਰ ਗਿੱਲ ਪਹਿਲੀ ਸਿੱਖ ਬੀਬੀ ਅਤੇ ਤਮਨਜੀਤ ਸਿੰਘ ਢੇਸੀ ਪਹਿਲੇ ਦਸਤਾਰ ਸਜਾਉਣ ਵਾਲੇ ਸਿੱਖ ਹਨ ਜਿਨ੍ਹਾਂ ਨੂੰ UK ਦੇ ਲੋਕਾਂ ਨੇ ਹਾਊਸ ਆਫ ਕਾਮਨਸ ਵਿੱਚ ਚੁਣ ਕੇ ਭੇਜਿਆ ਹੈ। ਅੱਜ ਦੇ ਸ਼ੋਅ ਵਿੱਚ UK ਦੇ ਇਨ੍ਹਾਂ ਚੋਣ ਨਤੀਜਿਆਂ ਬਾਰੇ ਅਤੇ ਸਿੱਖ ਨੁਕਤਾ ਨਿਗਾਹ ਤੋਂ ਇਹ ਚੋਣ ਨਤੀਜੇ ਸਿੱਖ ਏਜੰਡੇ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ, ਇਸ ਸੰਬੰਧੀ ਅਸੀਂ ਗੱਲਬਾਤ ਕਰਾਂਗੇ। ਅੱਜ ਦੀ ਵਿਚਾਰ ਚਰਚਾ ਦੇ ਲਈ ਸਾਡੇ ਨਾਲ ਸਿੱਖ ਫੈਡਰੇਸ਼ਨ UK ਦੇ ਉੱਘੇ ਆਗੂ ਸਰਦਾਰ ਦਵਿੰਦਰਜੀਤ ਸਿੰਘ ਜੀ UK ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਦਵਿੰਦਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਵਾਗਤ ਹੈ ਦਵਿੰਦਰਜੀਤ ਸਿੰਘ ਜੀ ਅੱਜ ਦੇ ਸ਼ੋਅ ਦੇ ਵਿੱਚ। ਹਾਂਜੀ ਭਾਈ। ਦਵਿੰਦਰਜੀਤ ਸਿੰਘ ਜੀ, ਸਾਰਿਆਂ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕੋਲੋਂ ਜਨਰਲੀ ਜਾਣਨਾ ਚਾਹੂੰਗਾ ਕਿ ਜਿਸ ਹਿਸਾਬ ਦੇ ਇਹ ਚੋਣ ਨਤੀਜੇ ਆਏ ਨੇ, ਤੁਸੀਂ ਕੀ ਐਕਸਪੈਕਟ ਕਰਦੇ ਸੀਗੇ ਇਹਨਾਂ ਚੋਣ ਨਤੀਜਿਆਂ ਦੇ ਵਿੱਚ, ਤੇ ਖਾਸ ਤੌਰ ਤੇ ਜਿਵੇਂ ਬ੍ਰੈਗਜ਼ਿਟ ਦੇ ਮਾਮਲੇ ਦੇ ਉੱਪਰ ਥਰੈਸਾ ਮੇ ਵੱਲੋਂ ਇਹ ਸਾਰਾ ਉਹ ਲਿਖਿਆ ਗਿਆ ਸੀਗਾ ਤੇ ਚੋਣਾਂ ਦੇ ਜਿਹੜੇ ਨਤੀਜੇ ਆਏ ਨੇ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ? ਭਾਈ ਇੱਕ ਤਾਂ ਹੈਗਾ ਵੀ ਆਪਾਂ ਗੱਲ ਕਰਦੇ ਹਾਂ ਜਿਹੜੇ ਸਿੱਖ ਕੈਂਡੀਡੇਟ ਇਲੈਕਟ ਹੋਏ, ਤੇ ਦੂਸਰੇ ਪਾਸੇ ਜਿਹੜੀ ਜਨਰਲ ਗੱਲ ਆ ਵੀ ਜਿਹੜੀ ਕੰਜ਼ਰਵੇਟਿਵ ਪਾਰਟੀ ਸੀ ਇਹਨਾਂ ਕੋਲ ਅੱਗੇ ਮੈਜੋਰਟੀ ਸੀਗੀ ਤਾਂ ਇਸ ਮੁਲਕ ਵਿੱਚ ਇੱਕ ਕਾਨੂੰਨ ਬਣਿਆ ਸੀ ਕਿ 5 ਸਾਲਾਂ ਬਾਅਦ ਇਲੈਕਸ਼ਨ ਹੁੰਦੀ ਆ ਜੀ। ਪਰ ਕਰਕੇ ਪਿਛਲੇ ਸਾਲ ਇੱਥੇ ਵੋਟ ਇੱਕ ਰੈਫਰੈਂਡਮ ਹੋਇਆ ਸੀ ਜਿਹੜਾ ਇੱਥੇ ਸਾਡੇ ਬ੍ਰੈਕਸਿਟ ਵੀ ਯੂਰਪ ਵਿੱਚੋਂ ਨਿਕਲਣ ਲਈ, ਤਾਂ ਉਹਦੇ ਸੰਬੰਧ ਵਿੱਚ ਪ੍ਰਧਾਨ ਮੰਤਰੀ ਥਰੈਸਾ ਮੇ ਨੇ 2 ਸਾਲਾਂ ਵਿੱਚ ਜਿੱਦਾਂ ਜਨਰਲ ਇਲੈਕਸ਼ਨ ਕੀਤੀ ਸੀ। ਉਹਦੀ ਉਮੀਦ ਸੀਗੀ ਕਿ ਮੇਰੀ ਕਾਫੀ ਵੱਡੀ ਮੈਜੋਰਟੀ ਬਣ ਜਾਣੀ ਹੈ, ਕਿਉਂਕਿ ਉਦੋਂ ਜਿਹੜੇ ਓਪੀਨੀਅਨ ਪੋਲ ਸੀਗੇ ਇੱਥੇ ਉਹ ਜਿੱਦਾਂ ਤਕਰੀਬਨ 22-23% ਤੇ ਸੀਗੇ ਜਦੋਂ ਇਲੈਕਸ਼ਨ ਕੋਲ ਕੀਤੀ ਜੀ। ਤਾਂ ਜਦੋਂ ਰਿਜ਼ਲਟ ਤਕਰੀਬਨ ਆਉਣ ਲੱਗੇ ਉਸ ਤੋਂ ਪਤਾ ਲੱਗ ਗਿਆ ਵੀ ਐਚਪੀ ਜਿਹੜੀ ਅੱਗੇ ਮੈਜੋਰਟੀ ਸੀ ਉਹਨਾਂ ਦੀ ਉਹ ਮੈਜੋਰਟੀ ਹੁਣ ਰਹੀ ਕਿ ਹੁਣ ਮਾਈਨੋਰਿਟੀ ਗਵਰਨਮੈਂਟ ਬਣੀ ਹੈ ਜਿਹੜੀ ਉਹ ਬਣੂਗੀ। ਤਕਰੀਬਨ ਘੱਟ ਗਿਆ ਸੀ ਜੀ, ਲੇਬਰ ਪਾਰਟੀ ਦੇ ਵੱਧ ਗਿਆ ਸੀ, ਤਾਂ ਹੁਣ ਉਹਨਾਂ ਨੂੰ ਜਿਹੜੀ ਇੱਕ ਯੂਨੀਅਨਿਸਟ ਪਾਰਟੀ ਨੌਰਦਰਨ ਆਇਰਲੈਂਡ ਵਿੱਚ ਉਹਨਾਂ ਨਾਲ ਰਲ ਕੇ ਉਹਨਾਂ ਨੂੰ ਸਰਕਾਰ ਬਣਾਉਣੀ ਪਈ। ਫੈਕਟ ਇਹ ਆ ਵੀ ਜਿਹੜਾ ਇਸਦੀ ਪੋਲੀਟੀਕਲ ਸਿਚੁਏਸ਼ਨ ਹੈ ਕਾਫੀ ਇੰਸਟੇਬਿਲਿਟੀ ਹੋ ਗਈ ਜੀ, ਕਿ ਜਿਹੜੀ ਚੀਜ਼ ਉਹ ਚਾਹੁੰਦੇ ਸੀ ਕਿ ਸਾਡੇ ਕੋਲ ਵੱਡੀ ਮੈਜੋਰਟੀ ਹੋਵੇ, ਸਾਡੇ ਕੋਲ ਮੈਂਡੇਟ ਹੋਵੇ ਸੀ ਯੂਰਪ ਨਾਲ ਨੈਗੋਸ਼ੀਏਸ਼ਨ ਤਕਰੀਬਨ 10-12 ਦਿਨਾਂ ਵਿੱਚ ਸ਼ੁਰੂ ਹੋ ਜਾਣੀ ਆ, ਉਹ ਅੱਛੀ ਉਹ ਉਲਟਾ ਪੈ ਗਈ। ਇੱਕ ਤਾਂ ਇਹ ਹੈਗੀ ਜਿਹੜੀ ਓਵਰਆਲ ਦਾ ਨੈਸ਼ਨਲ ਪਿਕਚਰ ਸੀ ਜੀ। ਬਿਲਕੁਲ, ਤੇ ਨਾਲ ਹੀ ਜਿਹਨੂੰ ਅਸੀਂ ਸਿੱਖ ਏਜੰਡੇ ਦੇ ਗੱਲਬਾਤ ਕਰੀਏ ਤਾਂ ਜਿਹੜੇ 2015 ਵਿੱਚ ਜੋ ਪਿਛਲੀਆਂ ਚੋਣਾਂ ਹੋਈਆਂ ਸੀ ਉਸ ਚੋਣ ਤੋਂ ਪਹਿਲਾਂ ਆਪਾਂ ਅੱਗੇ ਵੀ ਡਿਸਕਸ ਕਰੇ ਤੇ ਵੀ ਸਿੱਖਾਂ ਵੱਲੋਂ ਇੱਕ ਸਿੱਖ ਮੈਨੀਫੈਸਟੋ ਤਿਆਰ ਕੀਤਾ ਸੀ ਜਿਹਦੇ ਵਿੱਚ 10 ਪੁਆਇੰਟਸ ਹੈਗੇ ਜੀ। ਪਹਿਲਾ ਜਿਹੜਾ ਇਸ਼ੂ ਸਿੱਖ ਮੈਨੀਫੈਸਟੋ ਸੀ ਤੇ ਸਿੱਖਾਂ ਦੀ ਰੈਪਰੈਜ਼ੈਂਟੇਸ਼ਨ ਵਾਲੇ, ਤਾਂ ਉਦੋਂ ਕੰਟਰੋਵਰਸ਼ਲੀ ਜਦੋਂ 31 ਜਨਵਰੀ 2015 ਵਿੱਚ ਅਸੀਂ ਮੈਨੀਫੈਸਟੋ ਛਾਪਿਆ ਸੀ 3-4 ਮਹੀਨੇ ਪਹਿਲਾਂ ਇਲੈਕਸ਼ਨ ਤੋਂ, ਅਸੀਂ ਪ੍ਰੋਡਿਕਟ ਕੀਤਾ ਸੀ ਕਿ 2015 ਦੀ ਚੋਣਾਂ ਤੋਂ ਬਾਅਦ ਕੋਈ ਵੀ ਸਿੱਖ MP ਨਹੀਂ ਰਹਿਣਾ ਜੀ, ਤੇ ਉਦੋਂ ਇੱਕ ਸਿੱਖ MP ਸੀਗਾ ਤਾਂ ਉਹਦੇ ਵੀ ਚਾਂਸਿਸ ਸੀਗੇ ਵੀ ਉਹ ਹੱਥ ਜਾਣਾ, ਬਿਕਾਜ਼ ਲੋਕਲੀ ਇਸ ਤਰ੍ਹਾਂ ਮਾਹੌਲ ਬਣਿਆ ਸੀ, ਸਾਨੂੰ ਪਤਾ ਸੀ ਵੀ ਉਹ ਹਨ ਦੇ ਕਾਫੀ ਚਾਂਸ ਸੀਗੇ ਤੇ ਉਹ ਹਰਿਆ ਵੀ ਸੀ ਜੀ। ਉਦੋਂ ਤੁਹਾਨੂੰ ਪਤਾ ਵੀ
ਇੱਥੇ ਵੀ ਸਿੱਖਾਂ ਵਿੱਚ ਕਾਫੀ ਡਿਬੇਟ ਹੋਈ ਸੀ ਵੀ ਜੇ ਕੋਈ ਸਿੱਖ MP ਹੈ ਨਹੀਂ ਫਿਰ ਆਪਾਂ ਪਿੱਛੇ ਨੂੰ ਗਏ ਆ। 1992 ਤੋਂ ਲੈ ਕੇ 2015 ਘੱਟੋ ਘੱਟ ਦੋ ਸਿੱਖ MP ਰਹੇ ਤਾਂ ਇੱਕ ਟਾਈਮ ਤੇ 5 ਸਿੱਖ MP ਹੋ ਗਏ ਸੀਗੇ ਜੀ। ਇੱਕ ਲੇਬਰ ਪਾਰਟੀ ਵੱਲੋਂ, ਇੱਕ ਕੰਸਰਵੇਟਿਵ ਪਾਰਟੀ ਵੱਲੋਂ ਤੇ ਇੱਕ ਲਿਬਰਲ ਡੈਮੋਕ੍ਰੈਟਿਕ ਪਾਰਟੀ ਵੱਲੋਂ। ਤਾਂ ਇਹਦੇ ਨਾਲ ਜਿਹੜਾ ਮੈਨੀਫੈਸਟੋ ਤਿਆਰ ਕੀਤਾ ਸੀ ਉਹ ਮੈਨੀਫੈਸਟੋ 2015 ਤੋਂ 2020 ਤੱਕ ਸੀਗਾ। ਸਿਕਸ ਟਰਮ ਪਾਰਲੀਮੈਂਟ ਸੀ, 5 ਸਾਲਾਂ ਨੂੰ ਚੋਣਾਂ ਹੋਣੀਆਂ। ਹੁਣ ਇਹਦੇ ਵਿੱਚ ਇਹ ਹੋ ਗਿਆ ਵੀ ਇਹ ਮੌਕਾ ਇੱਕ ਮਿਲ ਗਿਆ 2 ਸਾਲਾਂ ਬਾਅਦ ਕਿ ਜਿਹਦੇ ਵਿੱਚ ਆਪਾਂ ਸਿੱਖ ਕੈਂਡੀਡੇਟ ਅਰਲੀ ਮੋਰੇ ਕਰ ਸਕੀਏ ਜੀ। ਜਿੱਦਾਂ ਤੁਸੀਂ ਦੱਸਿਆ ਵੀ ਬਹੁਤ ਖੁਸ਼ੀ ਦੀ ਗੱਲ ਹੈ, ਪਹਿਲੀ ਵਾਰ ਇੱਕ ਦਸਤਾਰਧਾਰੀ ਸਿੱਖ ਹਰਮਨਜੀਤ ਸਿੰਘ ਢੇਸੀ, ਇੱਕ ਪਹਿਲੀ ਵਾਰੀ ਇੱਕ ਬੀਬੀ ਪ੍ਰੀਤ ਕੌਰ ਗਿੱਲ ਉਹ ਚੁਣੇ ਗਏ। ਚੁਣੇ ਵੀ ਗਏ ਕਾਫੀ ਵੱਡੀ ਮੈਜੋਰਟੀ ਤੇ ਜੀ। ਹਰਮਨਜੀਤ ਸਿੰਘ 17,000 ਵੋਟ ਤੇ ਜਿੱਤੇ ਆ। ਉਹ 60% ਵੋਟ ਲੈ ਗਿਆ ਸੀ। ਜਿਹੜਾ ਨੀਅਰੈਸਟ ਉਹਨਾਂ ਦਾ ਰਾਈਵਲ ਸੀਗਾ ਉਹਨੂੰ ਸਿਰਫ 30% ਦੀ ਵੋਟ ਪਈ। ਇੱਦਾਂ ਹੀ ਪ੍ਰੀਤ ਕੌਰ ਗਿੱਲ ਉਹਦੀ ਜਿਹੜੀ ਮੈਜੋਰਟੀ ਅੱਗੇ 2007 ਸੀ ਜੀ, ਹੁਣ 7,000 ਮੈਜੋਰਟੀ ਹੋ ਗਈ। ਉਹ ਵੀ 10% ਵੋਟ ਵਧੀ ਆ। ਤਾਂ ਹੁਣ ਤੁਸੀਂ ਵੀ ਦੇਖਿਆ ਹੋਣਾ, ਮੈਨੂੰ ਜਿੰਨੇ ਵੀ ਤੁਹਾਡੇ ਦਰਸ਼ਕ ਆ, ਕਿਤੇ ਵੀ ਦੁਨੀਆ ਵਿੱਚ ਇੰਡੀਆ ਤੋਂ ਲੈ ਕੇ ਬ੍ਰਿਟਨ, ਅਮਰੀਕਾ, ਕੈਨੇਡਾ ਸਾਰੇ ਪਾਸੇ ਉਹਨਾਂ ਦੀਆਂ ਤਸਵੀਰਾਂ ਲੱਗੀਆਂ। ਉਹਦੇ ਕਾਫੀ ਇੱਥੇ ਦੇ ਮੀਡੀਆ ਨੇ ਵੀ, ਇੰਟਰਨੈਸ਼ਨਲ ਮੀਡੀਆ ਨੇ ਇੰਨੀ ਗੱਲ ਹਾਈਲਾਈਟ ਕੀਤੀ ਵੀ ਦੇਖੋ ਪਹਿਲੀ ਸਿੱਖਾਂ ਦੀ ਬੀਬੀ ਪਾਰਲੀਮੈਂਟ ਜਾ ਰਹੀ ਤਾਂ ਪਹਿਲਾ ਸਾਰੀ ਸਿੱਖ ਜਾ ਰਿਹਾ ਜੀ। ਅਸੀਂ ਵੀ ਜਿੰਨੇ ਵੀ ਬਿਆਨ ਦਿੱਤੇ ਉਹਦੇ ਵਿੱਚ ਇਹੀ ਕਿਹਾ ਕਿ ਦੇਖੋ ਇਹ ਸ਼ੁਰੂਆਤ ਆ। ਇੱਥੇ ਸਿੱਖਾਂ ਦੀ ਜਿਹੜੀ ਹਿਸਟਰੀ ਇੰਗਲੈਂਡ ਨਾਲ ਬਹੁਤ ਪੁਰਾਣੀ ਹਿਸਟਰੀ ਆ, 200 ਸਾਲ ਤੋਂ ਉੱਪਰ ਹਿਸਟਰੀ ਆ। ਪਰ ਇਹ ਅਫਸੋਸ ਦੀ ਗੱਲ ਆ ਕਿ 2017 ਵਿੱਚ ਪਹਿਲਾ ਦਸਤਾਰਧਾਰੀ ਸਿੱਖ ਮੈਂਬਰ ਪਾਰਲੀਮੈਂਟ ਬਣਿਆ। ਪਰ ਹੁਣ ਇਹ ਨੌਜਵਾਨ ਆ, ਇੱਥੇ ਦੇ ਪੜ੍ਹੇ ਲਿਖੇ ਆ ਜੀ। ਸਾਨੂੰ ਪੂਰੀ ਉਮੀਦ ਆ ਵੀ ਇਹਨਾਂ ਦੀ ਜਿਹੜੀ ਪ੍ਰੋਫੈਸ਼ਨਲਿਜ਼ਮ ਆ, ਇਹਨਾਂ ਦੀ ਜਿਹੜੀ ਅਬਿਲਿਟੀ ਆ, ਉਹ ਬਹੁਤ ਚੰਗੇ ਰੋਲ ਮਾਡਲ ਬਣ ਕੇ ਵੀ ਹੋਰ ਵੀ ਜਿਹੜੇ ਨੌਜਵਾਨ ਜਿਹੜੇ ਇੱਥੇ ਵਕੀਲ ਬਣ ਜਾਂਦੇ, ਅਕਾਊਂਟੈਂਟ ਬਣ ਜਾਂਦੇ, ਡਾਕਟਰ ਬਣ ਜਾਂਦੇ, ਉਹ ਇਹ ਵੀ ਸੋਚਣਗੇ ਕਿ ਇੱਥੇ ਦੀ ਪੋਲੀਟਿਕਸ ਵਿੱਚ ਹਿੱਸਾ ਲੈਣਾ ਇਹ ਬਹੁਤ ਚੰਗਾ ਪ੍ਰੋਫੈਸ਼ਨ ਹੈ, ਜਿਹਦੇ ਵਿੱਚ ਤੁਸੀਂ ਜਿਹੜੀ ਸਰਕਾਰ ਨੇ ਕੋਈ ਇੱਥੇ ਦੇ ਕਾਨੂੰਨ ਬਣਾਉਣੇ ਆ, ਇੱਥੇ ਪਾਲਿਸੀ ਲਾਗੂ ਕਰਨੀ ਆ, ਉਹਦੇ ਵਿੱਚ ਵੀ ਸਿੱਖ ਹੋਣਗੇ, ਸਿੱਖੀ ਸੋਚ ਰੱਖਣ ਵਾਲੇ ਬੰਦੇ ਹੋਣਗੇ ਤੇ ਫਿਰ ਉਹ ਇੱਕ ਮੁਲਕ ਲਈ ਵੀ ਬਹੁਤ ਚੰਗੀ ਚੀਜ਼ ਹੈ, ਸਿਰਫ ਸਿੱਖ ਕਮਿਊਨਿਟੀ ਲਈ ਜੀ। ਬਿਲਕੁਲ, ਇਹ ਇੱਕ ਬੜਾ ਹੀ ਜਿਹੜਾ ਹੈਗਾ ਚੰਗਾ ਕਦਮ ਹੈ ਜਿਹੜਾ ਦੇਖਣ ਨੂੰ ਮਿਲਿਆ। ਇੱਕ ਹਿਸਟੋਰੀਕਲ ਜਿਹੜਾ ਹੈਗਾ ਉਹ ਅਸੀਂ ਇਹਨੂੰ ਕਹਿ ਸਕਦੇ ਹਾਂ ਕਦਮ, ਇੱਕ ਮੀਲ ਪੱਥਰ ਕਿਹਾ ਜਾ ਸਕਦਾ ਹੈ। ਅਤੇ ਜਿਵੇਂ ਤੁਸੀਂ ਗੱਲਬਾਤ ਕਰ ਰਹੇ ਸੀਗੇ ਸਿੱਖ ਮੈਨੀਫੈਸਟੋ ਦੀ, ਉਹਦੇ 'ਚ ਇੱਕ ਸਿੱਖਾਂ ਦੀ ਪੋਲੀਟੀਕਲ ਅਰੀਨਾ ਦੇ ਵਿੱਚ UK ਦੇ ਵਿੱਚ ਜਿਹੜੀ ਰਿਪਰੈਜ਼ੈਂਟੇਸ਼ਨ ਦਾ ਮਸਲਾ ਵੀ ਇੱਕ ਖਾਸ ਉਹ ਸੀਗਾ ਜੋ ਏਜੰਡੇ ਦੇ ਉੱਪਰ ਸੀ। ਅਤੇ ਅਸੀਂ ਦੇਖਦੇ ਹਾਂ 2 ਹੁਣ ਜਿਹੜੀਆਂ, ਇੱਕ ਸਿੱਖ ਬੀਬੀ ਹੈ ਅਤੇ ਇੱਕ ਦਸਤਾਰਧਾਰੀ ਸਿੱਖ ਵੱਲੋਂ ਜਿਹੜੀ ਹੈ ਉਹ ਉੱਥੇ ਹਾਊਸ ਆਫ ਕਾਮਨਸ ਦੇ ਵਿੱਚ ਪਹੁੰਚਦੇ ਨੇ ਅਤੇ ਕੁਲਦੀਪ ਸਿੰਘ ਸਹੋਤਾ ਵੀ ਜਿਹੜੇ ਨੇ ਉਹ 720 ਵੋਟਾਂ ਦੇ ਫਰਕ ਨਾਲ ਪਿੱਛੇ ਰਹਿੰਦੇ ਨੇ ਅਤੇ ਹੋਰਾਂ ਦੇ ਵੀ ਜਿਹੜੇ ਆ ਉਹ ਚਰਚੇ ਹੁੰਦੇ ਆ। ਸੋ ਓਵਰਆਲ ਜੇ ਇਹਨੂੰ ਤੁਸੀਂ ਦੇਖਦੇ ਹੋ ਤਾਂ ਕਿਸ ਹਿਸਾਬ ਨਾਲ ਦੇਖਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਦਿਸ਼ਾ ਵੱਲ ਇਹ ਜਿਹੜੀ ਪੇਸ਼ਕਦਮੀ ਹੈ ਉਹ ਹੋ ਰਹੀ ਹੈ? ਅਤੇ ਖਾਸ ਤੌਰ 'ਤੇ ਜਦੋਂ ਅਸੀਂ ਸਿੱਖ ਏਜੰਡੇ ਦੀ ਗੱਲ ਕਰਦੇ ਹਾਂ, ਜਿਹੜਾ ਮੈਨੀਫੈਸਟੋ ਸਿੱਖ ਫੈਡਰੇਸ਼ਨ UK ਅਤੇ ਹੋਰ ਜਥੇਬੰਦੀਆਂ ਵੱਲੋਂ ਤਿਆਰ ਕੀਤਾ ਗਿਆ ਸੀਗਾ, ਇਹਦੇ ਵਿੱਚ ਕੀ ਉਮੀਦ ਕੀਤੀ ਜਾ ਸਕਦੀ ਹੈ ਵੀ ਜਿਵੇਂ ਲੇਬਰ ਪਾਰਟੀ ਨੇ ਪਹਿਲਾਂ ਹੀ ਕਿਹਾ ਸੀ ਕਿ ਅਸੀਂ ਜਾਂਚ ਕਰਵਾਵਾਂਗੇ 1984 ਦੇ ਵਿੱਚ ਜਿਹੜਾ ਅਟੈਕ ਹੋਇਆ ਸੀ ਦਰਬਾਰ ਸਾਹਿਬ 'ਤੇ, ਉਹਦੇ ਵਿੱਚ UK ਦਾ ਕੀ ਰੋਲ ਸੀਗਾ, ਬਾਕੀ ਪਾਰਟੀਆਂ ਵੱਲੋਂ ਜਾਂ ਹੁਣ ਜਿਵੇਂ ਕੰਜ਼ਰਵੇਟਿਵ ਦੀ ਜਿਹੜੀ ਸਰਕਾਰ ਹੈ ਉਹ ਬਣਨ ਜਾ ਰਹੀ ਹੈ ਤਾਂ ਉਹਨਾਂ ਤੋਂ ਤੁਸੀਂ ਕੀ ਉਮੀਦ ਰੱਖਦੇ ਹੋ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੀ ਦੇਖ ਸਕਦੇ ਹਾਂ? ਤੁਹਾਨੂੰ ਕੀ ਲੱਗਦਾ ਇਸ ਬਾਰੇ? ਭਾਈ ਜਿਹੜੀ ਸਿੱਖ ਮੈਨੀਫੈਸਟੋ ਉਹਦੇ 'ਚ ਜਿਹੜੇ ਟਾਪ ਪੁਆਇੰਟਸ ਹੈਗੇ, ਅਸੀਂ ਉਹ ਇੱਕ 5 ਸਾਲਾਂ ਲਈ ਇੱਕ ਸਟ੍ਰੈਟਜੀ ਬਣਾਈ ਸੀ ਜਿਹਦੇ ਵਿੱਚ ਹੁਣ ਕਹਿ ਲਓ ਕਿ 2 ਸਾਲ ਹੋ ਗਏ ਜੀ। ਉਹਦੇ 'ਚ ਕਈ ਇਸ਼ੂਆਂ ਤੇ ਜੇ ਹੁਣ ਕਹਿੰਦੇ ਸਿੱਖਾਂ ਦੀ ਰੈਪਰੈਜ਼ੈਂਟੇਸ਼ਨ ਤੇ ਉਹ ਤਾਂ ਅੱਜ ਹੀ ਕਹਿ ਲਓ ਉਹ ਚੀਜ਼ ਦਾ ਨਿਚੋੜ ਨਿਕਲਿਆ ਆ ਵੀ ਉਹ ਸਿੱਖ ਬਣ ਗਿਆ। ਪਰ 3 ਸਾਲਾਂ ਨੂੰ ਨਹੀਂ ਤਾਂ ਹੁਣ
ਇਕੱਠੇ ਹੋ ਸਕਦਾ 5 ਸਾਲਾਂ ਨੂੰ ਹੁਣ ਚੋਣਾਂ ਹੋਣੀਆਂ ਜੀ। ਕੋਸ਼ਿਸ਼ ਤਾਂ ਅਸੀਂ ਇਹ ਕਰਨੀ ਆ ਵੀ ਜੇ ਚੰਗੇ ਰੋਲ ਮਾਡਲ ਬਣ ਗਏ ਫਿਰ ਹੋਰ ਵੀ ਸਿੱਖ ਵੱਖਰੀਆਂ ਪਾਰਟੀਆਂ ਥਰੂ ਆ ਸਕਦੇ ਆ ਜੀ। ਪਰ ਜਿਹੜੇ ਦੂਸਰੇ ਇਸ਼ੂ ਆ ਜਿੱਦਾਂ ਕਹੋ ਮਰਦਮਸ਼ੁਮਾਰੀ ਦਾ ਇਸ਼ੂ ਆ 2021 ਚੋਣਾਂ ਅਗਲੇ ਸਾਲ ਵੀ ਪਾਰਲੀਮੈਂਟ ਵਿੱਚ ਵੋਟ ਪੈਣੀ ਆ ਕਿ ਸਿੱਖਾਂ ਦਾ ਵੱਖਰਾ ਖਾਨਾ ਬਣੂਗਾ ਨਹੀਂ ਤਾਂ ਜਦੋਂ ਆਪਾਂ ਨੂੰ ਪੰਜ ਸਰਕਾਰਾਂ ਦੀ ਦਸਤਾਰ ਦੀ ਕੋਈ ਪ੍ਰੋਬਲਮ ਆਉਂਦੀ ਉਹਦਾ ਇੱਕ ਕੋਡ ਆਫ ਪ੍ਰੈਕਟਿਸ ਕਾਨੂੰਨ ਬਣਨਾ ਨਹੀਂ ਤਾਂ ਇੱਕ ਮੋਨੂਮੈਂਟ ਪਹਿਲੀ ਲੜਾਈ ਦਾ ਸੈਂਟਰਲ ਲੰਡਨ ਇਹ ਸਾਰੇ ਜਿਹੜੇ ਇਸ਼ੂ ਸੀ ਇਹ ਤੇ ਪ੍ਰੋਗਰੈਸ ਹੋ ਰਿਹਾ ਸੀ ਵੱਖਰੇ ਸਿੱਖਾਂ ਦੇ ਵੱਖਰੇ ਸਕੂਲ ਖੋਲ੍ਹਣੇ ਅਸੀਂ ਟਾਰਗੇਟ ਰੱਖਿਆ ਸੀ 2020 ਤੱਕ 25 ਸਕੂਲ ਚਾਹੁੰਦੇ ਆ ਤਾਂ ਤਕਰੀਬਨ 15 ਸਕੂਲ ਖੁੱਲ੍ਹੇ ਆ ਜੀ। ਇਹ ਸਾਰੇ ਇਸ਼ੂਆਂ ਤੇ ਕਹਿ ਲਓ ਵੀ ਜੇ ਚੋਣ ਨਾ ਵੀ ਹੁੰਦੀ ਇਹ ਤੇ ਜਿੱਦਾਂ ਤਰੱਕੀ ਹੋ ਰਹੀ ਸੀ ਜੀ ਪਰ ਕਰਕੇ ਹੁਣ ਆਪਣੇ ਸਿੱਖ ਕੈਂਡੀਡੇਟ ਸਿੱਖ ਮੈਂਬਰ ਪਾਰਲੀਮੈਂਟ ਬਣ ਗਿਆ ਹੁਣ ਉੱਥੇ ਜਾ ਕੇ ਉਹ ਲੀਡ ਲੈ ਸਕਦੇ ਉਸ ਕੰਮ 'ਚ ਕਿਉਂਕਿ ਅਸੀਂ ਕਰਾਉਂਦੇ ਸੀ ਜਿਹੜੇ ਐਗਜ਼ਿਸਟਿੰਗ ਪੋਲੀਟਿਕਸਾਂ ਦੇ ਥਰੂ ਹੁਣ ਕਰਕੇ ਉਹ ਉੱਥੇ ਆ ਗਏ। ਦੂਸਰੀ ਚੀਜ਼ ਜਿਹੜੀ ਤੁਸੀਂ ਕਿਹਾ ਵੀ ਦੇਖੋ ਲੇਬਰ ਪਾਰਟੀ ਨੇ ਬਹੁਤ ਵੱਡਾ ਸਟੈਪ ਲਿਆ ਸੀ 1984 ਦੀ ਇਨਕੁਆਇਰੀ ਦੀ ਗੱਲ ਆਪਣੇ ਮੈਨੀਫੈਸਟੋ 'ਚ ਲਿਖਣਾ ਜੀ ਜਿਹੜੇ ਉਹਨਾਂ ਦੇ 262 MP ਇਲੈਕਟ ਹੋ ਗਏ ਉਸ ਚੀਜ਼ ਦੀ ਤਾਂ ਉਹਨਾਂ ਬੈਕਿੰਗ ਦੇਣੀ ਜੋ ਪਾਰਟੀ ਦੀ ਪਾਲਿਸੀ ਬਣ ਗਈ ਜੀ। ਨਾ ਜਿਹੜੇ ਸਕਾਟਿਸ਼ ਨੈਸ਼ਨਲ ਪਾਰਟੀ ਦੇ ਤਕਰੀਬਨ 35 MP ਆ ਉਹ ਵੀ ਇਸ ਚੀਜ਼ ਨੂੰ ਬੈਕ ਕਰ ਰਿਹਾ ਤਾਂ ਹੁਣ ਸਾਨੂੰ ਇੱਕ ਸਿਚੁਏਸ਼ਨ ਦੇਖਣਾ ਪੈਣਾ ਕਿ ਜਦੋਂ ਮੈਜੋਰਟੀ ਗਵਰਨਮੈਂਟ ਤੋਂ ਮਾਈਨੋਰਟੀ ਗਵਰਨਮੈਂਟ ਬਣ ਜਾਂਦੀ ਫਿਰ ਸਰਕਾਰ ਤੇ ਵੀ ਪ੍ਰੈਸ਼ਰ ਹੁੰਦਾ ਓਪੋਜੀਸ਼ਨ ਦਾ ਵੀ ਕਈ ਗੱਲਾਂ ਸਾਡੀਆਂ ਤੁਹਾਨੂੰ ਮੰਨਣੀਆਂ ਪੈਣੀਆਂ ਕਿਉਂਕਿ ਉਹਦੇ ਵਿੱਚ ਸਾਨੂੰ ਵੀ ਪਤਾ ਵੀ ਕਈ ਕੰਸਰਵੇਟਿਵ MP ਹੈਗੇ ਜਿਹੜੇ ਉਸ 1984 ਦੀ ਇਨਕੁਆਇਰੀ ਸਪੋਰਟ ਕਰ ਰਹੇ ਆ ਜੀ। ਤਾਂ ਅਸੀਂ ਸਾਡੇ ਲਈ ਵੀ ਸਿਚੁਏਸ਼ਨ ਇੱਦਾਂ ਦੀ ਬਣ ਗਈ ਆ ਵੀ ਪੋਲੀਟਿਕਲੀ ਹੁਣ ਉਹਦੇ ਚਾਂਸਿਸ ਵੱਧ ਗਏ ਇਲੈਕਸ਼ਨ ਤੋਂ ਬਾਅਦ ਤੇ ਦੂਸਰੇ ਪਾਸੇ ਭਾਈ ਜਿੱਦਾਂ ਹੁਣ ਕਹਿ ਲਓ ਕਈ ਆਪਣੇ ਇਸ਼ੂ ਹੈਗੇ ਆ ਜਿਹੜੇ ਮੈਂ ਸਮਝਦਾ ਵੀ ਆਪਣੇ ਇੰਟਰਨੈਸ਼ਨਲ ਇਸ਼ੂ ਆ ਜਿੱਦਾਂ ਹੁਣ ਕਹਿ ਲਓ ਆਪਾਂ ਸਿੱਖ ਜੈਨੋਸਾਈਡ ਦੀ ਗੱਲ ਕਰਦੇ ਆ ਪਿਛਲੇ ਦਿਨੀ ਜਦੋਂ ਆਪਾਂ ਅੱਗੇ ਵੀ ਫੋਨ ਤੇ ਗੱਲ ਕੀਤੀ ਤੇ ਇੱਥੇ ਅਸੀਂ ਬਹੁਤ ਵੱਡਾ ਇਕੱਠ ਪਿਛਲੇ ਸੰਡੇ 4 ਤਰੀਕ ਤੋਂ ਲੰਡਨ ਵਿੱਚ ਰੱਖਿਆ ਸੀ ਵੀ ਲੰਡਨ ਦੀ ਬੋਮਿੰਗ ਨਹੀਂ ਲੰਡਨ ਵਿੱਚ ਜਿਹੜਾ ਅਟੈਕ ਹੋਇਆ ਸੀ ਟਾਊਨ ਵਿੱਚ ਇੱਕ ਦਿਨ ਪਹਿਲੋਂ ਰਾਤ ਨੂੰ ਉਹਦੇ ਬਾਵਜੂਦ ਵੀ ਅਸੀਂ ਉੱਥੇ ਇੱਕ ਰੈਲੀ ਫਾਊਂਡਰ ਸਕੁਆਇਰ ਬਹੁਤ ਵੱਡਾ ਇਕੱਠ 25,000 ਸਿੱਖਾਂ ਦਾ ਇਕੱਠ ਕੀਤਾ ਸੀ ਜਿੱਥੇ ਸੀਗਾ ਸੀ ਕੋਈ ਜਿਹੜੇ ਅੱਤਵਾਦ ਦੇ ਖਿਲਾਫ ਅਸੀਂ ਖੜੇ ਆ ਭਾਵੇਂ ਮੈਨਚੈਸਟਰ ਹੋਇਆ ਸੀ ਭਾਵੇਂ ਲੰਡਨ 'ਚ ਹੋਇਆ ਸੀ ਨਹੀਂ ਤਾਂ 1984 ਵਿੱਚ ਇੰਡੀਅਨ ਸਟੇਟ ਤੇ ਅੱਤਵਾਦ ਕੀਤਾ ਸੀ ਸਿੱਖਾਂ ਤੇ ਜੀ ਬਿਲਕੁਲ ਜਿਹੜਾ ਸਿੱਖ ਜੈਨੋਸਾਈਡ ਦੀ ਗੱਲ ਆਉਂਦੀ ਭਾਈ ਜਿਹੜੀ ਮੈਨੀਫੈਸਟੋ ਵਿੱਚ ਵੀ ਲਿਖੀ ਆ ਅਸੀਂ ਕਿਹਾ ਵੀ ਦੇਖੋ ਜਿੱਦਾਂ ਆਪਾਂ ਕੈਨੇਡਾ ਵਿੱਚ ਦੇਖਿਆ ਵੀ ਓਨਟਾਰੀਓ ਪਾਰਲੀਮੈਂਟ ਵਿੱਚ ਉਹਨਾਂ ਨੇ ਇੱਕ ਮੋਸ਼ਨ ਪਾਸ ਕੀਤਾ ਜੀ ਉਹ ਕੈਨੇਡਾ ਸਰਕਾਰ ਦੀ ਪਾਲਿਸੀ ਨਹੀਂ ਪਰ ਉਹਦਾ ਇੰਪੈਕਟ ਇੰਡੀਆ ਵਿੱਚ ਪਿਆ ਹੁਣ ਅਸੀਂ ਇਹ ਗੱਲ ਇਸ ਹਫ਼ਤੇ 6 ਜੂਨ ਨੂੰ ਇੱਥੇ ਦੇ ਪ੍ਰਧਾਨ ਮੰਤਰੀ ਨੂੰ ਅਸੀਂ ਓਪਨ ਚਿੱਠੀ ਲਿਖੀ ਜਿਹੜੇ ਚਾਰੇ ਹੋਰ ਪਰਮਾਨੈਂਟ ਮੈਂਬਰ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ ਜਿਹਦੇ ਵਿੱਚ ਅਮਰੀਕਾ ਵੀ ਆਉਂਦਾ ਫਰਾਂਸ ਚੀਨ ਤੇ ਰਸ਼ੀਆ ਅਸੀਂ ਉਹਨਾਂ ਨੂੰ ਚਿੱਠੀ ਪਾਈ ਆ ਵੀ ਦੇਖੋ ਜਿਹੜਾ ਸਾਡੀ ਹਿਸਟਰੀ ਹੈ ਸਿੱਖਾਂ ਦੀ 70 ਸਾਲ ਪਹਿਲੋਂ ਸਾਡੇ ਨਾਲ 1947 ਵਿੱਚ ਕੀ ਹੋਇਆ ਸੀ ਕਿ ਬ੍ਰਿਟਨ ਦੀ ਸਰਕਾਰ ਨੇ ਸਿੱਖਾਂ ਦਾ ਜਿਹੜਾ ਪੰਜਾਬ ਹੋਮਲੈਂਡ ਸੀ ਉਹ ਡਿਵਾਈਡ ਕੀਤਾ ਗਿਆ ਜੀ ਉਹ ਬਹੁਤ ਨੁਕਸਾਨ ਹੋਇਆ ਤਕਰੀਬਨ 15 ਮਿਲੀਅਨ ਲੋਕ ਉੱਥੋਂ ਮਾਈਗ੍ਰੇਟ ਹੋਣੇ ਪਏ ਸੀ ਘੱਟੋ ਘੱਟ 1 ਮਿਲੀਅਨ ਉਹ ਬੰਦਾ 1947 ਵਿੱਚ ਮਰ ਗਿਆ ਸਿੱਖ ਸੀਗੇ ਹਿੰਦੂ ਸੀਗੇ ਮੁਸਲਮਾਨ ਸੀਗੇ ਜੀ ਹੁਣ ਉਹਦੇ ਵਿੱਚ ਜ਼ਿੰਮੇਵਾਰ ਇੱਕ ਕਿਸਮ ਦੀ ਤਾਂ ਬ੍ਰਿਟਿਸ਼ ਸਟੇਟ ਸੀ ਕਿ ਇਹਨਾਂ ਨੇ ਉਸ ਟਾਈਮ ਤੇ ਇਹ ਰਾਜ ਕਰ ਰਹੇ ਸੀ ਇਹ ਬਹੁਤ ਛੇਤੀ ਇਹਨਾਂ 1948 ਵਿੱਚ ਨਿਕਲਣਾ ਸੀ 47 ਚ ਨਿਕਲ ਗਿਆ ਸੀ ਅਸੀਂ ਕਿਹਾ ਜਦੋਂ ਅਸੀਂ ਉੱਥੋਂ ਗੱਲ ਕਰਦੇ ਹਾਂ ਫਿਰ ਅਸੀਂ ਹੁਣ ਤੱਕ ਗੱਲ ਕਰੀਏ ਤਕਰੀਬਨ 35 ਸਾਲ ਸਿੱਖਾਂ ਨੇ ਇੰਡੀਆ ਵਿੱਚ ਆਪਣੇ ਹੱਕਾਂ ਦੀ ਗੱਲ ਕੀਤੀ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਆਟੋਨੋਮੀ ਦੀ ਗੱਲ ਕੀਤੀ ਹਾਂਜੀ ਪਰ ਜਿਹੜੇ ਅਖੀਰਲੇ 35 ਸਾਲ ਹੋ ਗਏ ਸਰਕਾਰ ਨੇ
ਉਹ ਜਿਹੜੀਆਂ ਲੈਜਿਟਮੇਟ ਡਿਮਾਂਡਸ ਪੰਜਾਬ ਦੇ ਲੋਕਾਂ ਦੀਆਂ ਸੀ, ਤੋਂ ਪਾਣੀ ਦਾ ਮਸਲਾ ਹੁੰਦਾ, ਤੋਂ ਕੋਈ ਧਾਰਮਿਕ ਗੱਲ ਸੀ, ਉਹਨਾਂ ਨੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਤਾਂ 1984 ਵਿੱਚ ਆਪਾਂ ਨੂੰ ਨਿਚੋੜ ਮਿਲ ਗਿਆ ਸੀ ਕਿ ਇੰਡੀਆ ਸਰਕਾਰ ਨੇ ਕਿੱਦਾਂ ਦਰਬਾਰ ਸਾਹਿਬ ਤੇ ਹਮਲਾ ਕੀਤਾ। ਅਸੀਂ ਕਿਹਾ ਦੇਖੋ, ਉਦੋਂ ਸਾਡੀ ਆਰਗੂਮੈਂਟ ਹੈਗੀ ਆ ਵੀ ਜੂਨ 1984 ਵਿੱਚ ਵੀ ਜੈਨੋਸਾਈਡ ਹੋਇਆ ਸੀ, ਜਿਹੜੇ ਉੱਥੇ ਇਨੋਸੈਂਟ ਲੋਕ ਮਾਰੇ ਗਏ। ਐਸੇ ਹਫ਼ਤੇ ਮੈਨੂੰ ਹੁਣ ਚੇਤਾ ਆ ਗਿਆ ਭਾਈ ਵੀ ਇੱਕ ਤੋਂ ਅਮਰੀਕਾ ਤੋਂ ਵੀ ਇੱਕ ਸਿੰਘ ਆਇਆ ਸੀ ਇੱਥੇ, ਤਾਂ ਉਹਨਾਂ ਨੇ 706 ਨਾਂ ਜਿਹੜੇ ਉੱਥੇ ਸ਼ਹੀਦ ਹੋਏ ਸੀ ਉਹ ਲਿਸਟ ਇਸ ਹਫ਼ਤੇ ਪਬਲਿਸ਼ ਕੀਤੀ ਗਈ, ਜਿਹਦੇ ਵਿੱਚ ਨੌਨ ਸਿੱਖਾਂ ਦੇ ਵੀ ਨਾਂ ਆ, ਬੱਚਿਆਂ ਦੇ ਵੀ ਨਾਂ ਆ, ਉਹਨਾਂ ਦੇ ਪਿੰਡਾਂ ਦੇ ਨਾਂ, ਉਹਨਾਂ ਦੇ ਪਰਿਵਾਰਾਂ ਦੇ ਨਾਂ ਆ। ਹੁਣ ਇਹ ਇੱਕ ਸਬੂਤ ਆ ਜਿਹੜਾ ਆਪਾਂ ਸਰਕਾਰਾਂ ਮੂਹਰੇ ਰੱਖਦੇ ਕਿ ਸਿੱਖਾਂ ਦਾ ਜੈਨੋਸਾਈਡ ਉਦੋਂ ਵੀ ਹੋਇਆ ਸੀ ਜੀ। ਆਪਰੇਸ਼ਨ ਵੁਡਰੋਜ਼ ਵਿੱਚ ਜੋ ਪਿੰਡਾਂ ਵਿੱਚ ਜਾ ਕੇ ਨੌਜਵਾਨ ਚੁੱਕੇ ਗਏ, ਫਿਰ ਨਵੰਬਰ 84 ਵਿੱਚ ਦਿੱਲੀ ਤੋਂ ਹੋਰ ਸ਼ਹਿਰਾਂ 'ਚ ਹੋਇਆ ਸੀ। ਇਸ ਕਰਕੇ ਇਹ ਜਿਹੜੀ ਸਾਡੀ ਆਰਗੂਮੈਂਟ ਆ, ਅਸੀਂ ਹੁਣ ਜਿਹੜੇ ਇਹ ਪੋਲੀਟੀਸ਼ੀਅਨ ਇਲੈਕਟ ਕੀਤੇ ਗਏ ਆਪਣੇ, ਇਹ ਜੇ ਉੱਥੇ ਜਾ ਕੇ ਪਾਰਲੀਮੈਂਟ ਵਿੱਚ ਗੱਲ ਕਰਨਗੇ ਇੱਦਾਂ ਹੀ ਜੇ ਸਿੱਖ ਮੁਜ਼ਾਹਰੇ ਕਰਦੇ ਆ, ਦੇਸ਼ਾਂ ਨੂੰ ਅਪਰੋਚ ਕਰ ਰਹੇ ਵੀ ਸਾਡੇ ਨਾਲ ਜੈਨੋਸਾਈਡ ਹੋਇਆ ਸੀ, ਅਸੀਂ ਹੋਰ ਲੋਕਾਂ ਵਾਂਗੂ ਅਸੀਂ ਪੀਸਫੁਲੀ ਡੈਮੋਕ੍ਰੈਟਿਕ ਢੰਗਾਂ ਨਾਲ ਮੁਜ਼ਾਹਰੇ ਕਰਕੇ, ਕਾਨੂੰਨੀ ਕਾਰਵਾਈ ਕਰਕੇ, ਪੋਲੀਟੀਕਲ ਪ੍ਰੈਸ ਕਰਕੇ ਆਪਣੇ ਹੱਕ ਮੰਗਦੇ ਜੀ। ਤਾਂ ਮੈਨੂੰ ਲੱਗਦਾ ਵੀ ਇਹ ਬੜਾ ਇਸ਼ੂ ਸਿੱਖ ਜੈਨੋਸਾਈਡ ਦਾ ਸਰਕਾਰਾਂ ਨੂੰ ਬਣਾਉਣ ਦਾ ਇਹ ਹੋ ਸਕਦਾ ਵੀ ਆਪਣੇ ਮੁਸ਼ਕਿਲ ਹੈ, ਇੰਡੀਆ ਸਰਕਾਰ ਦਾ ਪ੍ਰੈਸ਼ਰ ਬਹੁਤ ਹੈ ਸਰਕਾਰਾਂ ਤੇ। ਪਰ ਦੂਸਰੇ ਪਾਸੇ ਜਿਹੜੇ ਪਰਮਾਨੈਂਟ ਮੈਂਬਰ UN ਸਿਕਿਉਰਿਟੀ ਕਾਉਂਸਲ ਦੇ ਹੈਗੇ ਆ, ਜਿੱਥੇ ਵੀ ਆਪਾਂ ਰਹਿੰਦੇ, ਭਾਵੇਂ ਅਮਰੀਕਾ ਰਹਿੰਦੇ, ਕੈਨੇਡਾ ਰਹਿੰਦੇ ਆ, ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਵਿੱਚ ਆਪਾਂ ਰਲ ਕੇ ਇਹ 5 ਸਰਕਾਰਾਂ ਤੇ ਪ੍ਰੈਸ਼ਰ ਪਾਈਏ, ਜਿੱਥੇ ਵੀ ਆਪਾਂ ਰਹਿੰਦੇ ਆ। ਇਹਦੇ ਵਿੱਚ ਕੈਨੇਡਾ ਉਹ 5 ਸਰਕਾਰਾਂ ਤੇ ਪ੍ਰੈਸ਼ਰ ਪਾ ਕੇ, ਅਮਰੀਕਾ ਦੂਸਰੀਆਂ 4 ਸਰਕਾਰਾਂ ਤੇ ਪਾ ਸਕਦੇ। ਮੈਨੂੰ ਲੱਗਦਾ ਜਦੋਂ ਆਪਾਂ ਹਰ ਥਾਂ ਤੇ ਜਿੱਥੇ ਸਿੱਖ ਬੈਠੇ, ਆਸਟ੍ਰੇਲੀਆ ਬੈਠੇ, ਉਹ ਪ੍ਰੈਸ਼ਰ ਪਾਉਣਗੇ, ਤਾਂ ਮੈਨੂੰ ਲੱਗਦਾ ਇਹ ਸਰਕਾਰਾਂ ਡੈਫੀਨਿਟਲੀ ਗੱਲ ਸੁਣਦੀਆਂ ਜੀ। ਜੇ ਅਸੀਂ US ਐਮਬੈਸੀ ਨਾਲ ਮੀਟਿੰਗ ਕੀਤੀ ਸੀ ਤਾਂ ਉਹਨਾਂ ਨੇ ਬਹੁਤ ਡੀਟੇਲ ਵਿੱਚ ਉਹਨਾਂ ਦੀ ਅੰਡਰਸਟੈਂਡਿੰਗ ਸੀ ਪੰਜਾਬ ਦਾ ਸਿੱਖਾਂ ਦੇ ਮਸਲੇ ਕਿਹੜੇ ਆ, ਕਿੱਦਾਂ ਮੋਦੀ ਸਰਕਾਰ ਮਾਈਨੋਰਟੀਜ਼ ਨੂੰ ਟਰੀਟ ਕਰ ਰਹੀ ਆ ਜੀ। ਤਾਂ ਮੈਨੂੰ ਲੱਗਦਾ ਵੀ ਇਹ ਜਿਹੜੀ ਸੱਚਾਈ ਜਦੋਂ ਆਪਾਂ ਮੂਹਰੇ ਰੱਖਦੇ ਵੀ ਸਾਡਾ 1947 ਦਾ ਐਕਸਪੀਰੀਅੰਸ ਕੀ ਹੋਇਆ, ਅੱਜ ਤੱਕ ਸਾਨੂੰ ਕੁੱਟਿਆ ਮਾਰਿਆ ਕਿੱਦਾਂ ਹੋਇਆ, ਸਾਨੂੰ ਇਨਸਾਫ ਮਿਲਿਆ ਨਹੀਂ, ਫਿਰ ਆਪਾਂ ਉਹਨਾਂ ਨੂੰ ਅਪੀਲ ਕਰ ਸਕਦੇ ਹਾਂ ਕਿ ਤੁਸੀਂ ਜੇ ਜਸਟਿਸ ਦੀ ਗੱਲ ਕਰਨੀ ਤੁਸੀਂ ਐਕਸੈਪਟ ਕਰੋ ਕਿ ਸਾਡੇ ਨਾਲ ਜੈਨੋਸਾਈਡ ਹੋਇਆ, ਇੱਕ UN ਲੈਡ ਇਨਕੁਆਇਰੀ ਹੋਣੀ ਚਾਹੀਦੀ ਹੈ, ਤੇ ਜਿਹੜਾ ਸਾਡੀ ਹੱਕ ਆ ਸੈਲਫ ਡਿਟਰਮੀਨੇਸ਼ਨ ਦਾ ਸਾਡੇ ਵੱਖਰੇ ਘਰ ਦਾ, ਉਹ ਵੀ ਤੁਹਾਨੂੰ ਡੈਫੀਨਿਟਲੀ ਰੈਕਗਨਾਈਜ਼ ਕਰਨਾ ਚਾਹੀਦਾ ਜੀ। ਬਿਲਕੁਲ ਦਵਿੰਦਰਜੀਤ ਸਿੰਘ ਜੀ, ਜਿਵੇਂ ਤੁਸੀਂ ਗੱਲਬਾਤ ਇਹਨੂੰ ਸਾਰੀ ਨੂੰ ਵਿਸਥਾਰ ਦੇ ਨਾਲ ਦੱਸਿਆ, ਇੱਕ ਸਹੀ ਗੱਲ ਜਾਪਦੀ ਹੈ ਕਿ ਸਿੱਖਾਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਖਾਸ ਤੌਰ ਤੇ ਜਿਵੇਂ ਤੁਸੀਂ ਵੱਡੇ ਦੇਸ਼ਾਂ ਦਾ ਮੈਂਸ਼ਨ ਕੀਤਾ ਤੇ ਲੌਬਿੰਗ ਕਰਕੇ ਆਪਣੇ ਹੱਕਾਂ ਦੇ ਲਈ ਜਿਹੜੀ ਇੰਟਰਨੈਸ਼ਨਲ ਪੱਧਰ ਦੇ ਉੱਪਰ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰਨੀ ਬਣਦੀ ਹੈ। ਤੇ ਖਾਸ ਤੌਰ ਤੇ ਜੇ ਇਹਨਾਂ ਚੋਣ ਨਤੀਜਿਆਂ ਦੇ ਵਿੱਚ ਦੇਖੀਏ, ਪ੍ਰੀਤ ਕੌਰ ਗਿੱਲ ਦੀ ਤੇ ਸਰਦਾਰ ਢੇਸੀ ਦੀ ਗੱਲ ਕਰੀਏ ਤਾਂ ਇਹਨਾਂ ਦਾ ਕੀ ਰੋਲ ਹੈਗਾ ਜਾਂ ਇਹਨਾਂ ਦਾ ਕੀ ਜਿਵੇਂ ਆਪਾਂ ਕਹਿੰਦੇ ਪੁਆਇੰਟ ਆਫ ਵਿਊ ਹੈ ਸਿੱਖ ਮੈਨੀਫੈਸਟੋ ਦੇ ਉੱਪਰ, ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਲੋਕਲ ਯੂਥ ਹੈਗਾ UK ਦੇ ਵਿੱਚ, ਕੀ ਤੁਸੀਂ ਇਹ ਕਦਮ ਸਮਝਦੇ ਹੋ ਵੀ ਕਿੰਨਾ ਕੁ ਸਿਗਨੀਫਿਕੈਂਟ ਹੈ ਉਹਨਾਂ ਨੂੰ ਸਿੱਖ ਮੈਨੀਫੈਸਟੋ ਦੇ ਵੱਲ ਪ੍ਰੇਰਣ ਦੇ ਲਈ ਤੇ ਪੋਲੀਟਿਕਸ ਦੇ ਵਿੱਚ ਸ਼ਾਮਲ ਹੋਣ ਦੇ ਲਈ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਇੱਧਰ ਨੂੰ ਕਦਮ ਪੁੱਟ ਕੇ ਉਹ ਸਿੱਖ ਹੱਕਾਂ ਦੇ ਲਈ ਤੇ ਆਮ ਤੌਰ ਤੇ ਜਿਹੜੇ ਹਿਊਮਨ ਰਾਈਟਸ ਦੇ ਇਸ਼ੂਜ਼ ਹੈਗੇ ਆ ਉਹਨਾਂ ਦੇ ਲਈ ਜਿਹੜੀ ਹੈਗੀ ਹੈ ਆਵਾਜ਼ ਬੁਲੰਦ ਕਰ ਸਕਣ? ਦੇਖੋ, ਇਹਦੇ ਵਿੱਚ ਭਾਈ ਕੋਈ ਲੁਕੋ ਦੀ ਗੱਲ ਨਹੀਂ ਵੀ ਜਿੱਥਾਂ ਵੀ ਤਸਵੀਰਾਂ ਪ੍ਰੀਤ ਕੌਰ ਗਿੱਲ ਨੇ ਤੇ ਸਾਨੂੰ ਉਹਨਾਂ ਸਿੱਖ ਮੈਨੀਫੈਸਟੋ ਹੱਥ ਚ ਫੜਿਆ ਜੀ, ਕਰਕੇ ਪ੍ਰੀਤ ਕੌਰ ਗਿੱਲ ਦਾ ਮੈਨੀਫੈਸਟੋ ਬਣਾਉਣ ਵਿੱਚ ਉਹ ਸਿੱਖ ਨੈਟਵਰਕ ਜਿਹਨਾਂ ਦਾ ਅਸੀਂ ਸੈਟਅਪ ਕੀਤਾ ਸੀ, ਉਹਨਾਂ ਨੇ ਡਿਵੈਲਪ ਪ੍ਰੋਡਿਊਸ ਕੀਤਾ ਸੀ ਸਿੱਖ ਮੈਨੀਫੈਸਟੋ। ਉਹ ਸਿੱਖ ਨੈਟਵਰਕ ਦੇ ਬੋਰਡ ਤੇ
ਅੱਗੇ ਵੀ ਸੀਗੇ ਤਾਂ ਹੁਣ MP ਦੇ ਤੌਰ ਤੇ ਬਣ ਕੇ ਉਹਨਾਂ ਨੇ ਸਪੋਰਟ ਤੇ ਰਹਿਣਾ ਜੀ। ਪਰ ਜਿਹੜਾ ਤਨਮਨਜੀਤ ਸਿੰਘ ਢੇਸੀ ਜਦੋਂ ਸਿੱਖ ਮੈਨੀਫੈਸਟੋ ਲਾਂਚ ਹੋਇਆ ਸੀ, ਉਹ ਲਾਂਚ ਵਿੱਚ ਆਪ ਸ਼ਾਮਲ ਸੀਗੇ। ਇੱਥੇ ਸਾਡੇ ਘਰ ਹੀ ਪਹਿਲੀ ਉਹਨਾਂ ਦੀ ਮੀਟਿੰਗ ਹੁਣ ਹੋਈ ਸੀ ਜਦੋਂ ਸਲੋ ਦੇ ਇਲਾਕੇ ਚੋਂ ਉਹਨਾਂ ਨੂੰ ਕੈਂਡੀਡੇਟ ਚੁਣਿਆ ਗਿਆ ਸੀ। ਤਾਂ ਸਿੰਘ ਤੇ ਕਾਫੀ ਇਕੱਠੇ ਹੋਏ ਸੀ ਤਾਂ ਕਹਿੰਦੇ ਸੀ ਤੁਹਾਨੂੰ ਪੁੱਛਣਾ ਚਾਹੁੰਦੇ ਆ ਤੁਸੀਂ ਸਿੱਖ ਮੈਨੀਫੈਸਟੋ ਤੇ ਕਿੱਥੇ ਖੜੇ ਆ? ਤਾਂ ਉਹਨਾਂ ਕਿਹਾ ਮੈਨੂੰ ਪੁੱਛਣ ਦੀ ਲੋੜ ਹੀ ਨਹੀਂ, ਮੈਂ ਲਾਂਚ ਤੇ ਸੀਗਾ ਜੀ। ਤਾਂ ਮੈਨੂੰ ਲੱਗਦਾ ਵੀ ਇਹ ਜਿਹੜੇ ਕਿ ਆਮ ਇੱਕ BBC ਲਾ ਲਓ, ITV ਦਾ ਮੀਡੀਆ ਨੇ ਪਿਕਅਪ ਕੀਤਾ ਕਿ ਇਹ ਦੋਨੇ ਹੀ ਜਿਹੜੇ ਚੁਣੇ ਗਏ ਇਹ ਸਿੱਖ ਫੈਡਰੇਸ਼ਨ ਸਿੱਖ ਨੈਟਵਰਕ ਦੀ ਸਪੋਰਟ ਤੇ ਖੜੇ ਗਏ ਸੀ ਕੈਂਡੀਡੇਟ ਜੀ। ਆਪਾਂ ਉਹਨਾਂ ਨੂੰ ਸਪੋਰਟ ਕੀਤੀ, ਉਦਾਂ ਹੀ ਉਹਨਾਂ ਨੇ ਆਪਾਂ ਨੂੰ ਕਰਨਾ ਕਰਕੇ ਇਹਨਾਂ ਦੀ ਬੈਕਗਰਾਉਂਡ ਦੇਖ ਲਓ, ਇਹਨਾਂ ਦੇ ਪਰਿਵਾਰਾਂ ਦੀ ਬੈਕਗਰਾਉਂਡ ਦੇਖ ਲਓ। ਜਿਹੜੇ ਤਾਂ ਮਸਲੇ ਹੈਗੇ ਇਸ ਮੁਲਕ ਦੇ ਉਹਦੇ ਵਿੱਚ ਕੋਈ ਮੁਸ਼ਕਿਲ ਨਹੀਂ ਹੋਣੀ। ਉਹ ਮਸਲੇ ਹੁੰਦੇ ਜਿੱਦਾਂ ਕਹਿ ਲਓ 1984 ਸਿੱਖ ਜੈਨੋਸਾਈਡ ਦੀ ਗੱਲ ਨੇ ਤੇ ਸੈਲਫ ਡਿਟਰਮੀਨੇਸ਼ਨ ਵਿੱਚ ਆ, ਜਿੱਥੇ ਮੈਨੂੰ ਲੱਗਦਾ ਪੋਲੀਟੀਸ਼ਨਾਂ ਦਾ ਰੋਲ ਇਹ ਹੁੰਦਾ ਕਿ ਦੇਖੋ ਇਹ ਜਿਹੜੀ ਇਹਨਾਂ ਦੀ ਪ੍ਰਪੋਜ਼ਲ ਆ ਇਹ ਤਾਂ ਉਹਨਾਂ ਨੂੰ ਲੱਗੀ ਠੀਕ ਆ, ਜਾਇਜ਼ ਆ, ਉਹ ਡੈਫੀਨਿਟਲੀ ਪਾਰਲੀਮੈਂਟ ਜਾ ਕੇ ਇਹ ਗੱਲ ਉਠਾਉਣਗੇ। ਜਦੋਂ ਉਹ ਇੰਡੀਆ ਸਰਕਾਰ ਦੇ ਨੁਮਾਇੰਦਿਆਂ ਨੂੰ ਵੀ ਇੱਥੇ ਕਿਉਂਕਿ ਨੈਚੁਰਲੀ ਪੋਲੀਟੀਸ਼ੀਅਨ ਇੱਥੇ ਜਿਹੜੀ ਇੰਡੀਅਨ ਹਾਈ ਕਮਿਸ਼ਨ ਹੈ ਉਹਨਾਂ ਦੇ ਡੈਫੀਨਿਟਲੀ ਕੰਟੈਕਟ ਹੋਣੇ ਆ। ਇਹਦਾ ਪ੍ਰੈਕਟੀਕਲ ਹੈਗੀ ਗੱਲ, ਉਹਨਾਂ ਨੂੰ ਇਹ ਗੱਲਾਂ ਮੂਹਰੇ ਰੱਖਣੀਆਂ ਤੇ ਉਹਨਾਂ ਨੂੰ ਵੀ ਪੁੱਛਣਗੇ ਵੀ ਤੁਸੀਂ ਇਹ ਗੱਲ ਸਪੋਰਟ ਕਰਦੇ ਨਹੀਂ ਸਪੋਰਟ ਕਰਦੇ, ਉਹ ਤਾਂ ਆਪ ਤੋਂ ਹੀ ਗੱਲ ਸਾਹਮਣੇ ਆ ਜਾਣੀ ਆ। ਪਰ ਸਾਨੂੰ ਪੂਰੀ ਆਸ ਆ ਕਿ ਜਿਹੜੇ 2 ਕੈਂਡੀਡੇਟ ਸਿਲੈਕਟ ਕੀਤੇ ਗਏ ਇਹਨਾਂ ਜਿੱਥੇ ਉਹਨਾਂ ਨੇ ਆਪਣੇ ਇਲਾਕੇ ਦੇ ਲੋਕਾਂ ਨੂੰ ਰੈਪਰੈਜ਼ੈਂਟ ਕਰਨਾ, ਉਹਨਾਂ ਸਿੱਖ ਕਮਿਊਨਿਟੀ ਤੇ ਸਿੱਖ ਕਮਿਊਨਿਟੀ ਦੇ ਜਿਹੜੇ ਮਸਲੇ ਆ ਉਹਨਾਂ ਹਰ ਇਸ਼ੂਆਂ ਤੇ ਇਹਨਾਂ ਨੂੰ ਪਹਿਰਾ ਦੇਣਾ ਤੇ ਜਿੱਥੇ ਉਹ ਨਾ ਪਹਿਰਾ ਦੇਣਗੇ ਨਹੀਂ ਤੇ ਜਿੱਥੇ ਉਹਨਾਂ ਨੂੰ ਸਪੋਰਟ ਦੀ ਲੋੜ ਆ ਉੱਥੇ ਫਿਰ ਸਿੱਖ ਕਮਿਊਨਿਟੀ ਵੀ ਉਹਨਾਂ ਦੇ ਪਿੱਛੇ ਖੜੀ ਹੈ। ਜੀ ਬਿਲਕੁਲ ਦਵਿੰਦਰਜੀਤ ਸਿੰਘ ਜੀ, ਬਹੁਤ ਇਹ ਇੱਕ ਚੰਗੀ ਗੱਲ ਹੈਗੀ ਹੈ ਤੇ ਤੁਹਾਡਾ ਅਸੀਂ ਧੰਨਵਾਦ ਵੀ ਕਰਦੇ ਹਾਂ। ਸਾਡਾ ਸਮਾਂ ਸਮਾਪਤੀ ਦੇ ਵੱਲ ਜਾ ਰਿਹਾ ਹੈ। ਅੱਜ ਦੇ ਸ਼ੋਅ ਵਿੱਚ ਮੈਂ ਤੁਹਾਡਾ ਧੰਨਵਾਦ ਕਰਦੇ ਹਾਂ। ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹੂੰਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਇਹ ਸਨ ਦਵਿੰਦਰਜੀਤ ਸਿੰਘ UK ਤੋਂ, ਸਿੱਖ ਫੈਡਰੇਸ਼ਨ UK ਦੇ ਜਿਹੜੇ ਉੱਘੇ ਆਗੂ ਨੇ। ਇਹਨਾਂ ਨੇ ਸਾਨੂੰ ਸਾਰੀ ਜਿਹੜੀ UK ਦੀਆਂ ਚੋਣਾਂ ਹੋਈਆਂ ਨੇ ਇਨ ਜਨਰਲ ਤੇ ਖਾਸ ਤੌਰ ਤੇ ਸਿੱਖ ਏਜੰਡੇ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੀਆਂ ਨੇ ਤੇ ਜਿਹੜੇ 2 ਨੁਮਾਇੰਦੇ ਪ੍ਰੀਤ ਕੌਰ ਗਿੱਲ ਤੇ ਸਰਦਾਰ ਤਮਨਜੀਤ ਸਿੰਘ ਢੇਸੀ ਜਿਹੜੇ ਚੁਣੇ ਗਏ ਆ, ਪਹੁੰਚੇ ਆ UK ਦੇ ਹਾਊਸ ਆਫ ਕਾਮਨਸ ਦੇ ਵਿੱਚ, ਉਹਨਾਂ ਦਾ ਕੀ ਪਰਸਪੈਕਟਿਵ ਹੈਗਾ, ਉਹਨਾਂ ਦਾ ਕੀ ਰੋਲ ਹੈਗਾ ਇਸ ਸਾਰੇ ਦੇ ਵਿੱਚ ਤੇ ਸਿੱਖ ਮੈਨੀਫੈਸਟੋ ਨੂੰ ਉਹ ਕਿਸ ਹਿਸਾਬ ਨਾਲ ਦੇਖਦੇ ਨੇ। ਸੋ ਉਮੀਦ ਕਰਦੇ ਹਾਂ ਅੱਜ ਦੀ ਜਿਹੜੀ ਗੱਲਬਾਤ ਹੈਗੀ ਹੈ ਉਹ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੇ ਕੱਲ ਨੂੰ ਅਗਲੇ ਹਫ਼ਤੇ ਤੁਹਾਡੇ ਨਾਲ ਦੁਬਾਰਾ ਫਿਰ ਮੁਲਾਕਾਤ ਹੋਵੇਗੀ। ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।